ਇਹ 90 ਸਾਲਾਂ ਦੇ ਸਿੱਖ ਬਜ਼ੁਰਗ ਆਏ ਨੇ ਪਾਕਿਸਤਾਨ ਆਪਣੇ 78 ਸਾਲ ਪਹਿਲਾਂ ਵਿਛੜੇ ਹੋਏ ਮੁਸਲਮਾਨ ਯਾਰ ਨੂੰ ਪਾਕਿਸਤਾਨ ਦੇ ਵਿੱਚ ਮਿਲਣ। ਇਹਨਾਂ ਦੀ ਬੜੀ ਦਿਲਚਸਪ ਸਟੋਰੀ ਹੈ ਕਿ ਇਹ ਚਲੋ ਬਾਬਾ ਜੀ ਦੇ ਕੋਲੋਂ ਸੁਣਨੇ ਆ, ਉਸ ਤੋਂ ਬਾਅਦ ਫਿਰ ਇਹਨਾਂ ਦੋਵਾਂ ਬਜ਼ੁਰਗਾਂ ਦਾ ਮਿਲਾਪ ਹੋਏਗਾ, ਲਾਹੌਰ ਦੇ ਵਿੱਚ ਮਿਲਣਗੇ ਔਰ ਉਹਦੇ ਬਾਅਦ ਵੀ ਜਨਾਬ ਵੀਡੀਓ ਬਣੇਗੀ। ਲੋ ਜੀ ਦੋਸਤੋ, ਅਸੀਂ ਇਸ ਵੇਲੇ ਖਲੋਤੇ ਆ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੇ ਇੱਥੇ ਸਾਡੇ ਇੰਡੀਆ ਤੋਂ ਬਾਬਾ ਜੀ ਆਏ ਨੇ, ਕੋਈ 90 ਕੁ ਸਾਲ ਇਹਨਾਂ ਦੀ ਉਮਰ ਹੈ ਤੇ ਇਹ ਆਏ ਨੇ ਨਾਲੇ ਦੇ ਇੱਥੇ ਆਏ ਨੇ ਜਨਾਬ ਬਾਬਾ ਜੀ ਦੀ ਜਿਹੜੀ ਜਨਮ ਦਿਨ ਉਹਨੂੰ ਮਨਾਉਣ ਵਾਸਤੇ, ਤੇ ਨਾਲੇ ਇਹਨਾਂ ਦਾ ਯਾਰ ਇੱਕ ਲਾਹੌਰ ਰਹਿੰਦਾ ਜਿਹੜਾ 1947 ਵੇਲੇ ਇਹਨਾਂ ਦਾ ਇੰਡੀਆ ਪਿੰਡ ਛੱਡ ਕੇ ਤੇ ਲਾਹੌਰ ਆ ਗਿਆ ਸੀ ਤੇ ਬਾਬੇ ਨੂੰ ਉਹਨੇ ਨੰਬਰ ਦਿੱਤਾ ਸੀ ਤੇ ਬਾਬੇ ਉਹਨਾਂ ਦੀ ਮੁਲਾਕਾਤ ਵੀ ਕਰਨੀ ਹੈ ਤੇ ਬਾਬੇ ਜੀ ਇਹਨਾਂ ਨਾਲ ਗੱਲ ਕਰਨੇ ਆ। ਚਾਚਾ ਜੀ ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਹੈ ਆਪਣਾ? ਉੱਬਾ ਤਹਿਸੀਲ ਤੇ ਮੈਨੂੰ ਇਹ ਦੱਸੋ ਕਿ ਤੁਸੀਂ 1947 ਵੇਲੇ ਕਿੰਨੇ ਕੁ ਹੋ? 10 ਸਾਲ ਦੇ। ਤੇ ਜਿਹੜਾ ਤੁਹਾਡਾ ਯਾਰ ਹੈ ਲਾਹੌਰ ਦਾ ਕੀ ਨਾਮ ਹੈ? ਉਹਦੇ ਨਾਮ ਬੀਰੂ ਹੈ ਤੇ ਦੂਜਾ ਬਖੀਰ ਹੈ, ਛੋਟੀ ਉਮਰ ਦਾ ਇਧਰ ਆਪੇ ਜੰਮਿਆ। ਅੱਛਾ, ਵੱਡਾ ਬੀਰੂ ਹੈ। ਹਾਂ, ਵੱਡਾ ਬੀਰੂ ਹੈ। ਤੇ ਉਹ ਕਿੱਥੇ ਰਹਿੰਦਾ ਹੈ? ਉਹ ਪਿੰਡ ਦੀ ਇਸੇ ਪਤਾ ਜਿਹੜਾ ਉਹਦਾ ਇਧਰ ਨਹੀਂ ਪਤਾ ਰਹਿੰਦਾ। ਉਹਨੇ ਮਾਲ ਤੇ ਹੀ ਪਾਇਆ ਦੀ ਇਕੱਠਾ ਮਾਲ ਚਾਰਿਆ ਸੀ। ਸਾਧੂ ਹੈ, ਮੇਰੇ ਨਾਮ ਨੂੰ ਦੱਸ ਦੇ। ਅੱਛਾ, ਡੰਗੇ ਇਕੱਠੇ ਝਾੜਦੇ ਰਹੇ ਤੁਸੀਂ? ਹਾਂ, ਡੰਡਾ ਇਕੱਠੇ। ਵਾਹ ਜੀ ਵਾਹ। ਤੇ ਮਿਲਣਾ ਫਿਰ ਇਹਨੂੰ ਰਾਬਤਾ ਹੋਇਆ ਤੇ ਨਾ? ਹਾਂ ਹਾਂ ਹੋਇਆ। ਤੇ ਕੀ ਆਂਦਾ ਕਿੱਥੇ ਮਿਲਾਂਗਾ? ਉਹ ਲਾਹੌਰ ਜਗ੍ਹਾ ਜੇ ਬਖੀਰ ਹੈ ਮੈਂ ਲਿਆਉਂ। ਅੱਛਾ, ਮੁੰਡਾ ਉਹਦਾ ਫੌਜ ਤੋਂ ਰਿਟਾਇਰਮੈਂਟ ਹੋ ਕੇ ਆਇਆ ਹੈ। ਠੀਕ ਹੈ। ਉਹ ਬੀਰੂ ਦਾ। ਠੀਕ ਹੈ। ਉਹਦੇ ਨਾਲ ਬਾਪੂ ਜੀ ਆ ਜਾਓ, ਅਸੀਂ ਮਿਲਾਂਗੇ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਉੱਥੇ ਉਸ ਪਿੰਡ 'ਚ ਰਹਿੰਦੇ 47 ਤੋਂ ਪਹਿਲਾਂ, ਤੇ ਇਹ ਜਿਹੜਾ ਤੁਹਾਡਾ ਯਾਰ ਬੀਰੂ ਹੈ ਇਹਦੇ ਨਾਲ ਖੇਡਦੇ ਹੁੰਦੇ ਹੋ? ਹਾਂ, ਖੇਡਦੇ ਵੀ, ਮਾਲ ਵੀ ਇਕੱਠਾ ਜਾ ਰਿਹਾ ਸਕੂਲ। ਹਾਂ, ਪਰ ਉਹ ਵੀ ਪੜੋ ਮੈਂ ਗਿਆ ਪਤਾ। ਸਕੂਲ ਹੈ ਨਹੀਂ ਜੀ ਸਾਡੇ ਉਦੋਂ। ਸਕੂਲੇ ਗਏ ਹੀ ਨਹੀਂ? ਹੈ ਹੀ ਨਹੀਂ ਜੀ, ਹੈ ਹੀ ਨਹੀਂ ਜੀ। ਤੇ ਖੇਡਦੇ ਕੀ ਹੁੰਦੇ ਸੋ ਇਕੱਠੇ? ਹਾਂ, ਖੇਡਾਂ ਵੀ ਖੇਡਦੇ ਹੁੰਦੇ ਹੋ? ਹਾਂ, ਖੇਡਦੇ ਵੀ ਖੇਡਦੇ। ਕਦੇ ਬੁੱਲੀ ਡੰਡਾ ਜਿਹਾ ਹੈ, ਅੱਜ ਬੈਠਾ ਨਾ ਆਰਾਮ ਅੱਜ ਦੀ। 47 ਹੋ ਗਈ ਜਦੋਂ ਤੁਹਾਡਾ ਯਾਰ ਪਾਕਿਸਤਾਨ ਆਉਣ ਲੱਗਾ, ਕਿੰਜ ਹੋਇਆ? ਮਿਲਿਆ ਗਿਆ ਕਿ ਮਿਲ ਕੇ ਆਇਆ ਕਿ ਇੰਜ ਹੀ ਆ ਗਿਆ? ਨਾ, ਉਹ ਤਾਂ ਮਿਲੇ ਨੇ ਆਇਆ ਇੱਥੇ ਬੈਂਕ ਉੱਥੇ ਟੱਪ ਚ ਰਹੇ ਨੇ, ਉਹ ਟੱਪ ਚ ਰਹੇ ਨੇ, ਟੱਪ ਚ ਦੱਸਦੇ ਰਹਿ ਕੇ ਫੇਰ ਚੜੇ ਨੇ। ਨਹੀਂ, ਤੁਹਾਨੂੰ ਮਿਲ ਕੇ ਆਇਆ ਸੀ? ਨਾ, ਉਹਨੂੰ ਬਾਅਦ ਨਹੀਂ ਮਿਲਿਆ। ਉਹਨੂੰ ਬਾਅਦ ਫੋਨ ਤੇ ਮਿਲਿਆ ਜੀ, ਮਿੱਠ ਦੇ ਪਾਰ ਦੀ ਵਿੱਚ ਨੇ ਤੂੰ ਹੁਣ ਬਾਹਰ ਟਾਈਮ ਆ ਸੋਚਦਾ ਤੂੰ ਦੱਸ। ਕਹਿੰਦਾ ਮੈਂ ਵੀ ਰੰਡਾ ਦਾ ਬਹੁਤ ਸੋਚਦਾ, ਆਪਣੀ ਸਿਹਤ ਇਕੱਠਾ ਮਾਲ ਚਾਰਿਆ, ਇਕੱਠਾ ਸਭ ਕੁਝ ਬਾਤਾਂ ਕਰੀ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਲੜਦੇ ਵੀ ਹੁੰਦੇ ਹੋ ਆਪਸ ਚ? ਨਾ ਲੜਦੇ। ਤੇ ਘੋਲਦੇ ਨਹੀਂ ਹੁੰਦੇ ਹੋ? ਕੁਸ਼ਤੀ ਕੌਡੀ ਖੇਡਦੇ ਹੁੰਦੇ ਹੋ? ਨਾ ਨਿਆਣੇ ਦੇ 10 ਸਾਲ ਦੀ। ਅੱਛਾ, ਠੀਕ ਹੈ। ਹਾਂ, 10 ਸਾਲ। ਤੇ ਤੁਹਾਡੇ ਕੋਲ ਮੁਸਲਮਾਨ ਦੇ ਘਰ ਕਿੰਨੇ ਕੁ ਸਨ? ਉੱਥੇ ਘਰ ਦੇ ਸਾਡੇ 10-12। ਅੱਛਾ, ਹਾਂ, ਕੀ ਸਾਡ ਹੋਤਾ ਉਹਨਾਂ ਦਾ। ਠੀਕ ਹੈ। ਤੇ ਹੋਰ ਉਹ ਜਿਹੜਾ ਕਿ ਹਿੰਦੂ ਵੀ ਹੈ ਸਨ, ਖੱਤਰੀ? ਹਾਂ, ਦੁਕਾਨਾਂ ਹਾਂ, ਦੁਕਾਨ ਵੀ थे। ਅੱਛਾ, तेली भी थे, ते लरारी भी थे, जलाहे भी थे, तेलियां के घर भी थे। ਤੇ ਹੁਣ ਤੁਸੀਂ ਇੱਥੇ ਆਏ ਹੋ ਤੇ ਮਿਲਣਾ ਆਪਣੇ ਯਾਰ ਨੂੰ? हाँ, दिल महती है। ਦਿਲ ਕਰਦਾ ਪਿਆ? हाँ हाँ, दिल मानता है। ਲੋ ਜੀ, ਬਾਬਾ ਜੀ ਆਏ ਨੇ ਤੇ ਇਹ ਆਏ ਨੇ ਜਨਾਬ ਆਪਣੇ ਇੱਕ ਯਾਰ ਨੂੰ ਵੀ ਮਿਲਣ, ਲਾਹੌਰ ਰਹਿੰਦੇ ਨੇ, ਉਹਨਾਂ ਦਾ ਨੰਬਰ ਹੈਗਾ ਤੇ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਇਹਨਾਂ ਨਾਲ 2-4 ਦਿਨ ਤੱਕ ਹੋਏਗੀ। ਸੌਰੀ, ਕੀ ਹਾਲ? ਉਹਦਾ ਫੋਨ ਕਰਿਆ ਜੀ। ਹਾਂਜੀ, ਸਾਨੂੰ ਫੋਨ ਕਰਿਆ ਜੀ। ਅੱਛਾ, ਲਵੇ ਕੋਈ ਈਲਵਾਲ ਪਿੰਡ, ਹਾਂ, ਉਹ ਈਲਵਾਲ ਕਹਿੰਦਾ ਟੱਥੇ ਉੱਤੇ ਸਾਨੂੰ ਉੱਥੇ ਸਾਰਿਆਂ ਨੂੰ ਮਿਲਿਆ। ਅੱਛਾ। ਇਹ ਹੋਰ ਇਹ ਨਿਆਣਾ ਪੋਸਾ ਨਾ, ਉਹਨੂੰ ਵੀ ਸਾਨੂੰ ਮਿਲਿਆ। ਮਾਂ ਤੁਸੀਂ ਪਹਿਲੀ ਦਫਾ ਆਏ ਹੋ ਪਾਕਿਸਤਾਨ? ਮੈਂ ਪਹਿਲੀ ਦਫਾ। ਕਿਹਦਾ ਲੱਗ ਰਿਹਾ? हाँ, बीजा। मजा आया? हाँ, नहीं, मैं इत्थे आके किंज दा लग? बहुत बढ़िया मजा। बहुत अच्छा है जी, बहुत इज्जत करते ने, इतनी इज्जत करते ने, बढ़िया। ते कोई डर तो नहीं लगा? इधर है नहीं जी, करा में इधर ही रहिए, इतने काम करी जावांगे। वाह जी वाह, ये भी ਤੁਹਾਡਾ ਹੀ ਹੈ ਜੀ, ਇਹ ਵੀ ਤੁਹਾਡਾ ਹੀ ਹੈ। ਭਾਈਆਂ ਨੂੰ ਵੱਧ ਪਿਆਰ ਕਰਦੇ, ਭਾਈਆਂ ਨੂੰ ਵੱਧ ਮਿਲ ਰਹੇ। ਆ ਬਾਬਾ ਹਣੀ ਜਾਣ ਦੇਣਾ, ਆ ਬਾਬਾ ਨਹੀਂ ਜਾਣ ਦੇਣਾ, ਯਾਰ ਮਿਲਦਾ ਤੇ ਬਾਬਾ ਹੁਣ ਇੱਥੇ ਰਹੇਗਾ। ਇਹ ਤਾਂ ਉਹਨਾਂ ਪੋਤੇ ਨੂੰ ਜੀ ਲਾਉਣਾ। ਹੈ ਜੀ, ਇਹ ਤਾਂ ਉਹਨਾਂ ਦੇ ਪੋਤੇ ਨੂੰ ਜੀ ਲਾਉਣਾ। ਪੋਤੇ ਲੇਕਿਨ ਬਾਬਾ ਤੁਹਾਨੂੰ ਜਾਣ ਨਹੀਂ ਦੇਣਾ। वो कहना सीगा ਨਾ ਤੂੰ ਉੱਥੇ ਜਾ ਕੇ ਵਾਹੀ ਕਰਨੀ, ਨਾ ਤੂੰ ਵਾਹੀ ਕਰਨੀ ਹੈ ਕਰਨਾ ਤਾਂ ਮੈਂ ਵੀ ਕੁਝ ਨਹੀਂ। ਮੁੰਡੇ ਦੇ ਪੋਤੇ ਨੇ ਤੇ ਰੋਟੀ ਵੀ ਖਾਣੀ ਹੈ ਨਾ। ਉਹਨਾਂ ਰੋਟੀਆਂ ਨੂਹਾਂ ਨੇ, ਪੋਤ ਨੂਹਾਂ ਵੀ ਹੁੰਦੇ ਨੇ।
ਉਹ ਹੁਣ ਘਰ ਬਹਿ ਕੇ ਟੁੱਕਰ ਹੀ ਖਾਂਦੇ ਹੋ ਨਾ ਨਾ ਰੋਟੀ ਖਾਣਾ ਤਾਂ ਮੈਨੂੰ ਕੋਈ ਨਹੀਂ ਕਹਿੰਦਾ ਉਹ ਤਾਂ ਇੱਥੇ ਮਿਲਦੀ ਪਈ ਹੈਗੀ ਇੱਥੇ ਤਾਂ ਮੱਕਣਾ ਲੋ ਜੀ ਹਾਂ ਬਾਬਾ ਜੀ ਨੂੰ ਇੱਥੇ ਜਾਣ ਨਹੀਂ ਦੇਣਾ ਜ਼ਿੰਮੇਦਾਰੀ ਬਾਬਾ ਚਲਾਉਂਦਾ ਹੈ, ਖਰਚਾ ਸਾਰਾ ਬਾਬਾ ਕਰਦਾ ਹੈ। ਬਾਬਾ ਬੈਂਕ ਬਾਬਾ ਬੈਂਕ ਬਾਬਾ ਕਿੱਥੇ ਬਾਬਾ ਜੇਬਾ ਕਿੱਥੇ ਆ ਬਾਬਾ ਬਈ ਬਾਬਾ ਦੇ ਜਾਣਾ ਬਾਬਾ ਕਾਇਮ ਹੈ ਕੁਛ ਹੈ ਲੰਬਰਦਾਰੀ ਅਜੇ ਨਾ ਤਾਂ ਨੂਹਾ ਖਾਉਂਦੇ ਨਾ ਪੋਤ ਮੁੰਡੇ ਨੂਹਾ ਖਾਂਦੇ ਨੇ। ਵੀ ਜਿੰਨਾ ਕਿ ਜਿਉਣਾ ਤੇ ਸਿਖਾਉਂਦੇ ਨਹੀਂ ਨਾ ਵੀ ਸਾਰੀਆਂ ਹੈਗਾ ਵੀ ਸਾਰੀ ਵਾਹ ਜੀ ਵਾਹ ਬਾਬਾ ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਨਾ ਜਦੋਂ ਤੁਸੀਂ ਬਾਰਡਰ ਟੱਪੇ ਹੋ ਤੇ ਲੱਗਾ ਕਿ ਕਿਸੇ ਨਵੇਂ ਮੁਲਕ ਆਇਆ ਕਿ ਲੱਗਾ ਉੱਥੇ ਫਿਰਨੇ ਆ ਪਏ ਹਾਂ ਉਸੇ ਇੱਕੋ ਜਿਹਾ ਹੀ ਹੈ ਨਾ ਹਾਂ ਅੱਛਾ ਹਾਂ ਸਾਨੂੰ ਤਾਂ ਬਹੁਤ ਮਜ਼ਾ ਆਇਆ ਇਹਦੇ ਥੋੜੇ ਜਿਹੇ ਕਹਿੰਦੇ ਬਾਪੂ ਨੂੰ ਵੀਜ਼ਾ ਲਵਾ ਪਰ ਮੇਰਾ ਵੀਜ਼ਾ ਫੇਲ ਹੋ ਗਿਆ ਅੱਛਾ ਬਾਬਾ ਮੈਨੂੰ ਇਹ ਦੱਸੋ ਤੁਹਾਨੂੰ ਲੋਕਾਂ ਡਰਾਇਆ ਤੇ ਬੜਾ ਹੋਣਾ ਕਿ ਬਾਬਾ ਮਰ ਜਾਏਗਾ ਉੱਥੇ ਜਾ ਕੇ ਨਾ ਜਾ ਉਦੋਂ ਮੈਂ ਉਹ ਮੁੰਡੇ ਨਾਲ ਵੀ ਕਹਿੰਦੇ ਤੇ ਉੱਥੇ ਕੀ ਹੈ ਤੈਨੂੰ ਮਾਰ ਦੇਣਗੇ ਕਹਿੰਦਾ ਬਾਪੂ ਅਸੀਂ ਤੈਨੂੰ ਮਾਰਦਾ ਸੀ ਤਾਂ ਸੇਵਾ ਕਰਨੀ ਆ ਉਹ ਕਹਿੰਦੇ ਬਾਬਾ ਉੱਥੇ ਰਹਿ ਗਿਆ ਤੇ ਸਾਡਾ ਖਰਚਾ ਵੀ ਜਾਂਦਾ ਰਹਿ ਬੈਂਕ ਸਾਡਾ ਤੇ ਉੱਤੇ ਰਹਿ ਜਾਣਾ ਬਾਬੇ ਕੋਲੇ ਸਾਰਾ ਕੁਝ ਹੁਣ ਬਾਬੇ ਤੋਂ ਮੰਗਦੇ ਨੇ। ਆਹੋ ਬਾਬਾ ਖਰਚਾ ਤੇਰੇ ਕੋਲ ਹੁੰਦਾ ਬਾਬਾ ਹਾਂ ਸਭ ਮਿਲ ਹਾਂ ਬਈ ਬੜੀ ਗੱਲ ਹੈ ਜ਼ਮੀਨਦਾਰੀ ਸਾਰੀ ਇਹਦੇ ਕੋਲੇ। ਜਿਹੜਾ ਖਰਚਾ ਕਰਨਾ ਤੁਹਾਂ ਕਰਨਾ ਹਾਂ ਇਹ ਤਾਂ ਮੰਗਣਾ ਇਹਨਾਂ ਨੇ ਨੂੰਹ ਨੇ ਵੀ ਪੁੱਤ ਨੇ ਵੀ ਬਾਪੂ ਇਹਨੇ ਦੇ ਦੇ। ਕੀ ਬਾਤ ਹੈ ਦੇਖ ਜਿਹਦੇ ਉਹ ਆਂਦੇ ਹੋ ਕਿ ਬਾਬਾ ਸੁੱਤਾ ਹੁੰਦਾ ਕੱਢ ਲੋ ਜੇਬੇ ਚੋਂ ਨਾ ਜੇਬ ਨੂੰ ਹੱਥ ਨਹੀਂ ਲਾਉਂਦੇ। ਅੱਛਾ ਜਾਸਨਾ ਹੱਥ ਨਾਲ ਲੈਂਦੇ ਨੇ। ਭਾਈ ਵੇਖਣ ਦਾ ਹਾਲਾਤ ਦੀ ਲਾਤ ਹੋਏ ਨੇਕ ਲਾਤ ਹੋਏ ਇੰਨਾ ਪਰਿਵਾਰ ਵਧੀਆ ਜੀ, ਇਹ ਜਿਹਾ ਪਰਿਵਾਰ ਹਰ ਇੱਕ ਦੇ ਹੋਵੇ। ਸਾਰੇ ਕੰਮ ਕਰਦੇ ਨੇ, ਬਾਬੇ ਤੋਂ ਪੈਸੇ ਮੰਗਦੇ ਨੇ। ਨਹੀਂ ਹੁਣ ਵੀ ਜਿੱਦੇ ਨਾ ਆਇਆ ਨੂਹਾ ਕਹਿੰਦੇ ਬਾਪੂ ਸਾਡਾ ਖਰਚਾ ਮੁੱਕਿਆ ਸਾਨੂੰ 10,000 ਰੁਪਏ ਦੇ ਦੇ ਇੰਨੇ ਤੂੰ ਆ ਜਾਏਗਾ ਆਪ 10,000 ਦੇ ਜਾ ਹਾਂ ਉਹਨੇ ਦੇ ਤੂੰ ਆ ਜਾਣਾ ਐਨੇ ਆ ਜਾਣਾ ਮੁੰਡੇ ਕਹਿੰਦੇ ਬਾਪੂ ਆ ਟ੍ਰਾਂਸਫਰ ਕੇ ਹਟਾ ਜਿਹੜੇ ਕਰਾਉਣੀਆਂ 5,000 ਸਾਨੂੰ ਦੇ ਦੇ ਦੂਏ ਪੈਸੇ ਆ ਕੇ ਸਮਝਾਂਗੇ। ਅੱਛਾ ਬਾਪੂ ਜੀ ਜਦੋਂ ਤੁਹਾਡਾ ਵਿਆਹ ਹੋਇਆ ਹਾਂ ਤੇ ਜੰਜ ਕਿੱਥੇ ਗਈ ਕਿੱਡੀ ਕੁ ਦੂਰ ਗਈ ਸੀ ਜਨਵਰੀ ਦੀ ਸਭ ਤੋਂ 18 ਤੋਂ ਨਾਭਾ ਹੈ 20 ਤੋਂ ਆਹੋ ਮੇਰਾ ਵਿਆਹ ਹੋਏ ਨੂੰ 70 ਸਾਲ ਹੋ ਗਏ ਤੇ ਉਦੋਂ ਜੰਜ ਕਾਹਦੇ ਤੇ ਗਈ ਸੀ ਮੋਟਰ ਤੇ ਗਈ ਸੀ ਕੱਲੇ ਜਿੰਨਾ ਬੁੜੇ ਦਾ ਮੁੰਡਾ ਮੋਟਰ ਤੇ ਗਈ ਸੀ ਉਸ ਟਾਈਮ ਦੇ ਵਿੱਚ 120 ਰੁਪਏ ਦੀ ਬੱਸ ਗਈ ਸੀ 4 ਦਿਨ ਜਾਂਦੇ ਰਹੇ ਉੱਥੇ ਹੀ ਖੜੀ ਰਹੀ ਬੱਸ ਵੀ ਖਲੋਤੀ ਰਹੀ ਹਾਂ ਬੱਸ ਵੀ 4 ਦਿਨ ਖਲੋਤੀ ਰਹੀ ਉੱਥੇ ਉਹ ਹੈ ਪੀਜੀ ਦਾ ਸਾਰਾ ਦਿਨ ਬੱਸ ਖੜੀ ਰਹੀ ਹੈ ਉਦੋਂ ਬਾਅਦ ਮੇਰਾ ਇੱਕ ਹੋਰ ਭੂਆ ਦਾ ਪੋਤਾ ਸੀ ਉਹਨੂੰ ਆਨੰਦ ਦੇ ਨਾਲ ਕਿਤੇ ਹੋਰ ਤੋਂ 30 ਰੁਪਏ ਹੋਰ ਲਵਾਂਗੇ ਸਵੇਰ ਵਾਲੇ ਨੂੰ ਬਸ ਤੇ ਪਾਇਆ ਕੀ ਹਜੇ ਚੇਤਾ ਹੈ ਕਿ ਉਦੋਂ ਪਾਇਆ ਕੀ ਸੀ ਉਹਨੂੰ ਕੋਈ ਚੀਜ਼ ਨਹੀਂ ਕਿਰਪਾਨ ਤੇ ਹੱਥ 'ਚ ਅੱਛਾ ਉੱਥੇ ਬੰਨੀ ਸੀ ਆਪਣਾ ਪਗੜੀ ਹਾਂ ਪਗੜੀ ਬੰਨੀ ਹੋਈ ਸੀ ਅੱਛਾ ਤੇ ਸਿਹਰਾ ਲਾਇਆ ਸੀ ਹਾਂ ਸਿਹਰਾ ਹਾਂ ਸੇਰੇ ਲਾਈ ਸਿਹਰਾ ਲਾਇਆ ਸੀ ਹਾਂ। ਤੇ ਹਾਰ ਹਾਂ ਹਾਰ ਪਾਇਆ ਨਾ ਹਾਂ ਸਭ ਕੁਝ ਹੀ ਹੋਰ ਦਾ ਹੋਰ ਨਹੀਂ ਬਸ ਤੇ ਉਦੋਂ ਪੈਸੇ ਸੁੱਟਦੇ ਆ ਆ ਪੈਸੇ ਉਹ ਮਿਸਰ ਦੇ ਦੇ ਉਹ ਛੋਟੇ ਕੋਨੇ ਨਾ ਉਦੋਂ ਵਾਧੂ ਗਲੀ ਜਾਏ ਪੈਸੇ ਠੋਲੂ ਪੈਸੇ ਆਹੋ ਆਹੋ ਠੋਲੂ ਆ ਜਾਵੜੀ ਪੈਸੇ ਤਾਂਪੇ ਦੇ ਸਾਡੇ ਇੱਧਰ ਵੋਟੀਆਂ ਹੁੰਦੀਆਂ ਹੁੰਦੀਆਂ ਹਨ ਡੋਲੀ 'ਚ ਉਹ ਚੁੱਕ ਕੇ ਨਾ ਬੰਦੇ 4-6 ਹਾਰ ਉਧਰ ਵੀ ਇੰਜ ਤੁਹਾਡਾ ਇੰਜ ਹੋਇਆ ਸੀ ਸਾਡੇ ਵੀ ਹੈਗੇ ਸਾਡੇ ਵੀ ਹੈਗੇ ਕੰਮ ਤੁਹਾਡੀ ਕਿੰਜ ਵੋਟੀ ਆਈ ਹਾਂ ਵੋਟੀ ਕਿੰਜ ਆਈ ਡੋਲੀ 'ਚ ਬੱਸ ਦੇ ਵਿੱਚ ਨਾ ਬੱਸ ਜੀ ਆ ਗਈ ਜੀ ਬੱਸ 'ਚ ਆ ਗਈ ਬੱਸ ਦੇ ਮੂਹਰੇ ਥੋੜਾ ਬੰਨ੍ਹਣਾ ਦੇ ਹੈ ਜੀ ਬੱਸ ਦੇ ਡਰਾਈਵਰ ਦੇ ਪਿਛਲੇ ਪਾਸੇ ਥੋੜਾ ਬੰਨ੍ਹਣਾ ਦੇ ਕੱਪੜਾ ਅੱਛਾ ਮੂਹਰੇ ਬਹੁਤ ਮੁੰਡਾ ਬਹਿਆ ਦੇ ਅੱਛਾ। ਮਗਰ ਬਸਤੀ ਬਹਿਆ ਦੇ ਅੱਛਾ ਯਾਨੀ ਕਿ ਜਿਹੜਾ ਉਹਦੇ ਪੇਕਿਆਂ ਦੇ ਪਿੰਡ ਦੇ ਹੁੰਦੇ ਭਾਈ ਹੁੰਦਾ ਕੋਈ ਹੋਰ ਹੁੰਦਾ ਉਹ ਲਵੇ ਬਹਿ ਜਾਂਦੇ ਮੂਰੇ ਬਹਿ ਜਾਂਦੇ। ਅੱਛਾ 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 ਤੇ ਵਲੀਮਾ ਵੀ ਹੋਇਆ 70 ਸਾਲ ਹੋ ਗਏ ਵਿਆਹ ਨੂੰ ਵਾਹ ਜੀ ਵਾਹ ਲਓ ਜੀ ਠੀਕ ਹੋ ਗਿਆ ਜਨਾਬ ਬਾਬਾ ਜੀ ਬੜੀਆਂ ਮਜ਼ੇਦਾਰ ਤੁਹਾਡੀ ਗੱਲਾਂ ਆਈਆਂ ਨੇ ਯਾਦਾਂ ਨੇ ਪੁਰਾਣੀਆਂ ਨਵੀਂ ਨਸਲ ਨੂੰ ਪਤਾ ਹੈਗਾ ਆਹੋ ਉਹ ਮੇਰੇ ਪੋਤਿਆਂ ਦੀ 8 ਨੂੰ ਮੁਰਤੀ ਆਈ ਹੈ ਜਨ ਘੰਟਾ ਮੈਨੂੰ ਇਹ ਦੱਸੋ ਕਿ ਉਹ ਹੋਣ ਦੇ ਵਿਆਹ ਕਿਸੇ ਦਾ ਵੀ ਹੋਏ ਨਾ ਕਿਸੇ ਦਾ ਵੀ ਤੇ 2-2 3-3 ਜੋੜੇ ਲੋਕੀ ਸਵਾ ਲੈਂਦੇ ਨੇ ਉਦੋਂ ਕਿੰਨੇ ਜੋੜੇ ਸਵਾਉਂਦੇ ਹੁੰਦੇ ਹਨ ਉਦੋਂ ਜੋੜੇ ਦੋ ਕੱਪੜੇ ਰਹਿੰਦੇ ਦਾਰੂ ਦੀ ਪੀਂਦੇ ਸਮਝ ਰਹਿੰਦੇ ਉਹਦੇ ਵਿਚਾਰ ਲੈ ਰੋਟੀ ਸਮਝ ਜਿਹਦਾ ਵਿਆਹ ਹੁੰਦਾ ਦਾਰੂ ਉਦੋਂ ਪੀਂਦੇ ਹੁੰਦੇ ਉਦੋਂ ਰਹਿੰਦੇ ਕੰਠਾ ਪਾਉਂਦੇ ਹੁੰਦੇ। ਤੇ ਖਾਣ ਲਈ ਕੀ ਪਕਾਉਂਦੇ ਹੁੰਦੇ ਹਨ ਵਿਆਹਾਂ ਦੇ ਵਿਆਹ ਦੇ ਉਦੋਂ ਲੱਡੂ ਤੇ ਜਲੇਬੀ ਹੋ ਕੋਈ ਲੱਡੂ ਪਕੌੜਾ ਹਾਂਜੀ ਲੱਡੂ ਪਕੌੜਾ ਜਲੇਬੀ ਮਖਾਣਾ 4 ਆਈਟਮਾਂ ਹੁੰਦੀਆਂ ਨਾਲ ਚਾਹ ਕੇ ਕੀ ਚਾਹ ਕੱਲੀ ਚਾਹ ਹੁੰਦੀ ਚਾਹ ਕੱਲੀ ਤੇ ਗੋਸ਼ੇ ਤੇ ਖਾਂਦੇ ਹੀ ਨਹੀਂ ਤੇ ਮਿੱਟੀ ਦੇ ਭਾਂਡੇ ਹੁੰਦੇ ਗੋਹੇ 'ਚ ਰੋਟੀ ਖਵਾਉਂਦੇ ਵਿਛਾ ਕੇ ਕੱਪੜਾ ਜਿਵੇਂ ਆਪਾਂ ਗੁਰਦੁਆਰੇ ਰੋਟੀ ਖਵਾਉਂਦੇ ਆ ਪੁੰਜੇ ਬਹਿ ਕੇ ਪੁੰਜੇ ਬਹਿ ਕੇ ਉਹਦੇ ਵਿਛਾਏ ਹੁੰਦੇ ਵਾਹ ਜੀ ਵਾਹ ਦੇਸੀ ਘਿਓ ਦੀ ਸਬਜ਼ੀ ਪੱਕਦੀ ਅੱਛਾ ਹੁਣ ਬਾਬਾ ਮੈਨੂੰ ਇਹ ਦੱਸੋ ਅੱਜ ਕੱਲ ਤਰੱਕੀ ਹੋ ਗਈ ਹੈ ਹਰ ਚੀਜ਼ ਆ ਗਈ ਏਸੀ ਆ ਗਏ ਹਰ ਚੀਜ਼ ਆ ਗਏ
ਉਹ ਵੇਲਾ ਚੰਗਾ ਸੀ ਕਿ ਆ ਚੰਗਾ ਉਹ ਚੰਗਾ ਜੀ ਹੈ? ਉਹ ਚੰਗਾ ਜੀ ਖਾਣ ਨੂੰ ਬਾਅਦ ਹੀ ਪਿਓਰ ਖਾਣ ਨੂੰ ਦੀ ਮਾਰਾ ਹੁਣ ਪੈਸਾ ਬਹੁਤ ਆ ਹੁਣ ਬਹੁਤ ਖਾਣ ਨੂੰ ਵਧੀਆ। ਜਿਹੜਾ ਗੰਦ ਆ ਮੇਰੇ ਵਿਆਹ ਵੇਲੇ 12 ਮਾਸਾਂ ਦਾ ਤੋਲਾ ਸੀ ਹੁਣ ਦੱਸਦਾ 12 ਮਾਸਾਂ ਤੋਲਾ ਆਹ 12 ਮਾਸਾਂ ਦਾ 12 ਗ੍ਰਾਮ ਦਾ 12 ਗ੍ਰਾਮ ਦਾ ਆਹੋ ਹੁਣ ਦੱਸਦਾ 10 ਗ੍ਰਾਮ ਦਾ 90 ਰੁਪਏ ਭਾਰਤੀ ਸੋਨੇ ਦਾ ਤੋਲੇ ਦਾ 90 ਰੁਪਏ ਦਾ ਦੂਜਾ 90 ਰੁਪਏ ਭਾਰਤੀ ਸੋਨੇ ਦਾ ਹੁੰਦਾ 10 ਗ੍ਰਾਮ ਦਾ 12 ਦਾ 12 ਦਾ ਤੇ ਟੂੰਬਾਂ ਬਣਵਾਈਆਂ ਨਾ ਵਿਆਹ ਤੇ ਆ ਟਰਾਈਆਂ 14 ਤੋਲੇ ਤਰਾਜ ਦੀ 14 ਤੋਲੇ ਸੋਨਾ ਤਰਾਜ ਦੀ 4 ਸੈਦੇ ਸਾਰੇ ਟੱਬਰ ਦੀ ਵਰਦੀ ਆ ਬੀਜੀ ਵਾਹ ਜੀ ਵਾਹ ਤੇ ਗੱਜ ਵੱਜ ਕੇ ਵਿਆਹ ਕੀਤਾ ਕਿ ਹਾਂ ਤੇ ਜੰਜ ਕਿੰਨੀ ਕੁ ਗਈ ਸੀ ਹਾਂ ਕਿੰਨੇ ਕੁ ਬੰਦੇ ਗਏ ਹਨ ਜੰਜੇ ਜਨ ਬੰਦੇ 50 ਚੱਲੋ ਮੁੰਡਾ ਦੀ ਬਲ ਜਾਂਦਾ ਹਰੇਕ ਦੇ ਜਾਂਦੇ ਬਸ ਭਰਤੇ ਦੇ ਕੀ ਬਾਤ ਤੇ ਲਾਗ ਸ਼ਾਗ ਵੀ ਦਿੱਤੇ ਕੋਈ ਨਾ ਮੈਂ ਨਾ ਜਾਣਦੀ ਨਹੀਂ ਕੋਈ ਕੁੜੀ ਆ ਪੈਸੇ ਲੈਂਦਾ ਹੁੰਦਾ ਸੀ ਅੱਛਾ 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 ਸਹੀ ਸਾਡਾ ਪੁੰਨ ਦਾ ਹੋਇਆ ਸੀ ਸਭ ਕੁਝ ਚੱਲਦਾ ਜਾਣਾ ਸੀ ਸਮਝੇ ਜਾਣੀ ਚਾਹੀਏ ਜਿੱਲੇ ਸਾਥ ਦੇਖਣਾ ਹੈ ਕਹਿੰਦੇ ਮੁੰਡੇ ਨੇ ਹਾਂ ਟੱਟੀ ਬਸ ਬੁੜੀ ਬੰਦਾ ਦੀ ਕਲਰ ਰੁਪਿਆ ਫੜਾ ਕੇ ਮੈਂ ਨਾਲ ਜਾ ਬਸ ਡੰਗਰ ਚਾਰ ਨੂੰ ਆ ਗਿਆ ਅੱਛਾ ਅੱਛਾ ਸਹੀ ਤੇ ਜਵਾਨੀ ਚ ਕੀਤਾ ਕੀ ਜੇ ਤੂੰ ਹਾਂ ਹਾਂ ਨੌਕਰੀ ਕੋ ਕੀਤੀ ਹੈ ਜਵਾਈ ਕੀਤੀ ਹੈ ਜਵਾਨ ਪਰ ਬਾਹੀ ਕਰੀ ਹੈ ਨੌਕਰੀ ਕੋਲ ਕੀਤੀ ਕਰੇ ਨੇ ਜੇ ਸਾਰਾ ਨਾ ਵੱਡ ਪਈ ਹੈ ਨਾ ਦੇਖਦੀ ਜਿਹੜੇ ਸਾਲ ਵੰਡ ਪਈ ਹੈ ਦੇਖਦੀ ਉਹ ਸਾਲ ਮੈਨੂੰ ਉਹ ਸਾਲ ਹੋਇਆ ਦੋ ਮੁੰਡੇ ਦੋ ਗੁੱਡੀਆਂ ਬੱਚੇ ਕਿੰਨੇ ਜੇ ਬੱਚੇ ਦੋ ਮੁੰਡਿਆਂ ਦੋ ਮੁੰਡੇ ਨੇ ਵਿਆਹ ਛੜੇ ਨੇ ਵਿਆਹ ਛੜੇ ਨੇ ਸਾਰੇ ਆਹੋ ਤੇ ਸਾਰੀ ਬਾਤ ਹੀ ਘੁੰਮਦੇ ਨਾ ਕੋਈ ਨੌਜਵਾਨ ਹੋਈ ਨਹੀਂ ਪੋਤੇ 3 ਪੋਤੇ ਨੇ 2 ਪੋਤੇ ਵਿਆਹ ਦੇ ਇੱਕ ਪੋਤੀ ਵਿਆਹ ਦੀ ਜਿਹੜਾ ਦੂਆ ਪੋਤਾ ਬਾਹਰ ਦੇ ਤੇ ਬਾਹਰ ਦਾ ਕਿਹੜਾ ਨਹੀਂ ਕਰਨਾ ਹਾਂ ਉਹ ਪੋਤਾ ਆਂਦਾ ਨਹੀਂ ਕਿ ਬਾਹਰ ਲੈ ਜਾਣਾ ਬਾਬੇ ਨੂੰ ਉਹ ਤਾਂ ਕਹਿੰਦਾ ਨਹੀਂ ਲਾਉਣਾ ਹੀ ਉੱਥੇ ਇੱਕ ਗੇੜਾ ਲਾਉਣਾ ਨਹੀਂ ਫੜ ਫੜ ਕੇ ਮਸਾ ਰੱਖਿਆ ਹੁਣ ਪਾਕਿਸਤਾਨ ਦਾ ਕਿਹੜਾ ਲੱਗ ਗਿਆ ਹੁਣ ਵੀ ਸਾਊਦੀ ਅਰਬ ਦਾ ਕਿਹੜਾ ਲਵਾ ਦਾਂਗੇ ਬਾਬਾ ਲੈ ਸੌਦੀ ਆਈ ਏ ਹੁਣੇ ਬਾਹਰ ਨਿਕਲ ਗਿਆ ਅੱਗੇ ਬਾਹਰ ਨਹੀਂ ਕਿਤੇ ਗਿਆ ਬਾਬੇ ਦਾ ਵੀ ਕੈਨੇਡਾ ਹੀ ਏ ਉਹਨੇ ਏਡਾ ਬੜਾ ਅਜੇ ਪੋਤਾ ਮੈਨੂੰ ਹਟਾ ਰਿਹਾ ਸੀ ਤੈਨੂੰ ਜਿਹੜਾ ਬਾਹਰ ਰਿਹਾ ਹੈ ਕਹਿੰਦਾ ਬਾਪੂ ਟੀਕਾ ਵੀ ਮੈਂ ਉਧਰ ਹੀ ਨਾ ਰਹੀ ਹਾਂ ਨਾ ਦੇਖ ਲੈ ਵਾਹ ਜੀ ਜੀ ਵਾਹ ਜੀ ਵਾਹ ਵਾਹ ਜੀ ਭਾਈ ਦੇ ਪੋਤੇ ਨੇ ਲਓ ਜੀ ਬਾਬੇ ਨਾਲ ਗੱਲਾਂ ਕੀਤੀਆਂ ਨੇ ਬਾਬਾ ਜੀ ਨਾਲ ਗੱਲਾਂ ਕੀਤੀਆਂ ਨੇ ਇੰਡੀਆ ਚ ਆਏ ਨੇ ਬਾਬਾ ਜੀ ਤੇ ਇੱਥੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨਾਲ ਮੁਲਾਕਾਤ ਹੋਈ ਹੈ ਤੇ ਇਹਨਾਂ ਨੇ ਪੁਰਾਣੀਆਂ ਗੱਲਾਂ ਕੀਤੀਆਂ ਨੇ ਕਿ ਇੰਡੀਆ ਦਾ ਇਹਨਾਂ ਦਾ ਜੰਮਪਲ ਹੈ ਇਹ ਪਾਕਿਸਤਾਨ ਨੂੰ ਨਹੀਂ ਗਏ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਉਦੋਂ ਉਸ ਦੌਰ 'ਚ ਵਿਆਹ ਕਿੰਜ ਹੁੰਦਾ ਸੀ ਤੁਹਾਡੇ ਯਾਰ ਕਿਹੜੇ ਸਨ ਖੇਡਾਂ ਕਿਹੜੀਆਂ ਸਨ ਤੇ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸੀਆਂ ਨੇ ਜਿੱਥੇ ਰਹੋ ਖੁਸ਼ ਰਹੋ ਸਾਨੂੰ ਇਜਾਜ਼ਤ ਦਿਓ ਰੱਬ ਰਾਖਾ